ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਖਬਰ ਦੀ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਜੀ। ਖਬਰਾਂ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਉੱਤੇ ਨਜ਼ਰ ਮਾਰ ਲੈਂਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਉਸ ਤੋਂ ਬਾਅਦ ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੇ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਚਰਨਜੀਤ ਸਿੰਘ ਬਦਵਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਹੈ। ਸਮਾਂ ਗਵਾਏ ਬਿਨਾਂ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਉਸ ਤੋਂ ਬਾਅਦ ਉਹ ਕਰਨਗੇ ਤਬਸਰਾ ਪੰਜਾਬ ਦੇ ਨਾਲ ਹੋਰ ਵੱਡੀਆਂ ਅਹਿਮ ਖਬਰਾਂ ਦਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸ ਤੇ ਜੀ। ਮਿਹਰਬਾਨੀ ਪ੍ਰਵੀਨ, ਧੰਨਵਾਦ। ਸਤਿ ਸ਼੍ਰੀ ਅਕਾਲ ਸਮੂਹ ਸਰੋਤਿਆਂ ਨੂੰ, ਤੁਹਾਨੂੰ ਵੀ ਜੀ। ਪੰਨੂ ਸਾਹਿਬ, ਖਬਰਾਂ ਕਾਫੀ ਅਹਿਮ ਨੇ, ਵੱਡੀਆਂ ਵੀ ਨੇ, ਪਰ ਕਿਉਂ ਨਾ ਸ਼ੁਰੂਆਤ ਗਵਾਂਢੀ ਮੁਲਕ ਜਾਂ ਸਾਡੇ ਗਵਾਂਢੀਆਂ ਤੋਂ ਕਰ ਲਈਏ, ਪਾਕਿਸਤਾਨ ਤੋਂ। ਸਿਆਸੀ ਸੰਕਟ ਲਗਾਤਾਰ ਜਾਰੀ ਹੈ ਜੀ। ਇਸ ਤਰ੍ਹਾਂ ਹੈ ਕਿ ਜਿਵੇਂ ਸਿਆਣੇ ਕਹਿੰਦੇ ਆ ਵੀ ਹਮਸਾਇਆ ਮਾਂ ਪਿਓ ਜਾਇਆ। ਗੁਆਂਢ ਦੇ ਵਿੱਚ ਸਾਰਾ ਕੁਝ ਠੀਕ ਠਾਕ ਰਹੇ, ਇਹ ਉਹਦੇ ਨਾਲ ਦੇ ਗੁਆਂਢੀ ਲਈ ਚੰਗਾ ਹੁੰਦਾ, ਤੰਦਰੁਸਤ ਹੁੰਦਾ। ਪਰ ਪਾਕਿਸਤਾਨ ਦੇ ਲੋਕਾਂ ਦੀ ਮੈਂ ਕਹੂੰਗਾ ਇਹ ਬਦਕਿਸਮਤੀ ਰਹੀ ਹੈ ਕਿ ਜਿਉਂ ਪਾਕਿਸਤਾਨ ਹੋਂਦ ਦੇ ਵਿੱਚ ਆਇਆ, ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਸਿਆਸੀ ਨੇਤਾ ਨਹੀਂ ਮਿਲਿਆ ਜਿਹੜਾ ਕਿ ਮੁਲਕ ਨੂੰ ਅੱਗੇ ਲਿਜਾਣ ਦੇ ਵਾਸਤੇ ਸੋਚਦਾ। ਉਹ ਉਥੋਂ ਪੈਸਾ ਇਕੱਠਾ ਕਰਦੇ ਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਉਹ ਇਨਵੈਸਟ ਕਰਦੇ ਰਹੇ। ਬਹੁਤੇ ਨੇਤਾ ਜਿਹੜੇ ਸੀ ਉਹ ਇਸੇ ਕਿਸਮ ਦੇ ਆਏ, ਔਰ ਸਿਆਸੀ ਉਥਲ ਪੁਥਲ ਲਗਭਗ ਉੱਥੇ ਹਮੇਸ਼ਾ ਹੀ ਰਹੀ, ਚਾਹੇ ਉਹ ਭੁੱਟੋ ਸਾਹਿਬ ਨੂੰ ਫਾਂਸੀ ਲਾਉਣ ਤੱਕ ਹੋਵੇ ਜਾਣ ਦੀ ਗੱਲ, ਤੇ ਚਾਹੇ ਨਵਾਜ਼ ਸ਼ਰੀਫ ਹੋਰੀ ਲਗਭਗ ਫਾਂਸੀ ਦੇ ਤਖਤੇ ਤੋਂ ਜਿਹੜੇ ਉਹ ਪਰਤੇ ਸਨ, ਉਹ ਵੀ ਇੱਕ ਵੱਡਾ ਇੰਟਰਨੈਸ਼ਨਲ ਦਬਾਅ ਪੈਣ ਕਰਕੇ। ਨਹੀਂ ਤਾਂ ਅਦਰਵਾਈਜ਼ ਉਦੋਂ ਦੇ ਜਿਹੜੇ ਜਨਰਲ ਸੀ ਪਰਵੇਜ਼ ਮੁਸ਼ਰਫ, ਕਸਰ ਉਹਨਾਂ ਨੇ ਕੋਈ ਨਹੀਂ ਸੀ ਛੱਡੀ। ਜਦੋਂ ਇਮਰਾਨ ਖਾਨ ਹੋਰੀ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਤਾਂ ਇੱਕ ਵੱਡੀ ਆਸ ਜਾਗੀ ਕਿ ਸ਼ਾਇਦ ਪਾਕਿਸਤਾਨ ਦੇ ਵਿੱਚ ਵੀ ਕਾਫੀ ਕੁਝ ਚੰਗਾ ਹੋ ਸਕਦਾ। ਪਰ ਇੱਕ ਜਿਹੜੀ ਸਮੱਸਿਆ ਉੱਥੇ ਰਹਿੰਦੀ ਆ, ਜਿਹੜੀ ਇਹਨਾਂ ਨੂੰ ਵੀ ਆਈ, ਉਹ ਇਹ ਕਿ ਫੌਜ ਤੋਂ ਬਿਨਾਂ ਉੱਥੇ ਚੱਲਿਆ ਨਹੀਂ ਜਾ ਸਕਦਾ। ਫੌਜ ਦੇ ਨਾਲ ਤੁਹਾਨੂੰ ਬਣਾ ਕੇ ਰੱਖਣੀ ਪੈਂਦੀ ਆ, ਨਹੀਂ ਤਾਂ ਫਿਰ ਫੌਜ ਬਣਾ ਕੇ ਰੱਖ ਦਿੰਦੀ ਹੈ ਇੱਕ ਵਾਰੀ। ਇਹ ਸਮੇਂ ਦੇ ਉੱਤੇ ਉੱਥੇ ਹੁੰਦਾ ਰਿਹਾ। ਕਮਰ ਜਾਵੇਦ ਹੋਰਾਂ ਦੇ ਨਾਲ ਬੜਾ ਚੰਗਾ ਸੰਬੰਧ ਸੀਗਾ ਇਮਰਾਨ ਖਾਨ ਹੋਰਾਂ ਦਾ, ਔਰ ਇਹ ਕਿਹਾ ਜਾਂਦਾ ਸੀਗਾ ਕਿ ਇਮਰਾਨ ਖਾਨ ਹੋਰਾਂ ਨੂੰ ਗੱਦੀ ਤੱਕ ਪਹੁੰਚਾਉਣ ਦੇ ਵਿੱਚ ਇੱਕ ਵੱਡਾ ਹੱਥ ਉਹਨਾਂ ਦਾ ਰਿਹਾ, ਭਾਵ ਕਿ ਉਹਨਾਂ ਦੀ ਪੋਲੀਟੀਕਲ ਤੌਰ ਦੇ ਉੱਤੇ ਮਦਦ ਕੀਤੀ। ਕਿੱਥੋਂ ਗੱਲ ਵਿਗੜ ਗਈ ਕੁਝ ਕਹਿ ਨਹੀਂ ਸਕਦੇ। ਗੱਲ ਇੰਨੀ ਕੁ ਵਿਗੜ ਗਈ ਕਿ ਅੱਜ ਇਮਰਾਨ ਖਾਨ ਹੋਰਾਂ ਦੀ ਜਿਹੜੀ ਗੱਦੀ ਆ ਉਹ ਲਗਭਗ ਖਤਰੇ ਦੇ ਵਿੱਚ ਹੈ। ਕੋਈ ਮਿਰੇਕਲ ਹੋਊਗਾ ਜਿਹੜਾ ਕਿ ਉਹਨਾਂ ਨੂੰ ਇਸ ਜਿਹੜੀ ਮੁਸ਼ਕਲ ਪਈ ਆ ਉਹਦੇ ਤੋਂ ਬਚਾ ਦੂਗਾ। ਅਦਰਵਾਈਜ਼ ਇਮਰਾਨ ਖਾਨ ਹੋਰਾਂ ਦਾ ਜਾਣਾ ਲਗਭਗ ਤੈਅ ਆ। ਜਿਹੜਾ ਇੱਕ ਐਤਵਾਰ ਨੂੰ ਸੰਭਾਵੀ ਰੂਪ ਦੇ ਵਿੱਚ ਬੇਭਰੋਸਗੀ ਦਾ ਮਤਾ ਆ ਸਕਦਾ ਅਸੈਂਬਲੀ ਦੇ ਵਿੱਚ ਉੱਥੋਂ ਦੀ, ਤੇ ਉਹ ਉਦੋਂ ਇਮਰਾਨ ਖਾਨ ਹੋਰਾਂ ਦਾ ਵੋਟ ਜਿੱਤ ਸਕਣਾ ਔਖਾ ਨਹੀਂ, ਬਲਕਿ ਮੈਂ ਇਹ ਕਹੂੰਗਾ ਕਿ ਬਹੁਤ ਔਖਾ ਹੈ। ਇਹ ਪੋਸੀਬਲ ਨਹੀਂ ਹੋ ਸਕਣਾ ਕਿ ਉਹ ਜਿੱਤ ਸਕਣ, ਕਿਉਂਕਿ ਨੰਬਰ ਗੇਮ ਦੇ ਵਿੱਚ ਉਹ ਪਛੜ ਗਏ ਆ ਇਸ ਵੇਲੇ। ਕੀ ਹੁੰਦਾ ਇਹ ਆਉਂਦੇ ਦਿਨ ਦੱਸਣਗੇ, ਪਰ ਇੰਨਾ ਜ਼ਰੂਰ ਹੈ ਕਿ ਪਾਕਿਸਤਾਨ ਦੀਆਂ ਪਾਲਿਸੀਜ਼ ਜਿਹੜੀਆਂ ਸੀਗੀਆਂ, ਉਹਨੇ ਪਾਕਿਸਤਾਨ ਦੇ ਨੇਤਾਵਾਂ ਦੀਆਂ, ਜਿਨ੍ਹਾਂ ਨੇ ਮੁਲਕ ਨੂੰ ਬਣਾਉਣ ਦੀ ਜਗ੍ਹਾ ਦੇ ਉੱਤੇ ਨੇੜੇ ਤੇੜੇ ਦੇ ਮੁਲਕਾਂ ਦੇ ਵਿੱਚ ਗੜਬੜ ਫੈਲਾਉਣ ਨੂੰ ਜ਼ਿਆਦਾ ਜਿਹੜਾ ਸੀ ਉਹ ਤਰਜੀਹ ਦਿੱਤੀ, ਔਰ ਗਲਤ ਫੈਸਲੇ ਜਿਹੜੇ ਉਹ ਕੀਤੇ। ਅਮਰੀਕਾ ਜਿਹੜਾ ਉਹਦੇ ਹਮੇਸ਼ਾ ਮਦਦ ਕਰਦਾ ਰਿਹਾ, ਉਹਦੇ ਨਾਲ ਵੀ ਧੋਖੇ ਕੀਤੇ। ਆਪਾਂ ਨੂੰ ਸਭ ਨੂੰ ਯਾਦ ਹੈ ਉਸਮਾ ਬਿਨ ਲਾਦਨ ਵਾਲੀ ਗੱਲ, ਕਿ ਕਿਵੇਂ ਉੱਥੇ ਲੁਕੋ ਕੇ ਰੱਖਿਆ, ਕੀ ਕੁਛ ਕਰਦੇ ਰਹੇ। ਫਿਰ ਚਾਈਨਾ ਤੋਂ ਕਰਜ਼ਾ ਲੈ ਲਿਆ, ਉਹ ਕਿਸੇ ਪਾਸੇ ਗੱਲ ਨਾ ਲੱਗ ਸਕੀ। ਪਿਛਲੇ ਦਿਨਾਂ ਦੇ ਵਿੱਚ ਇਮਰਾਨ ਖਾਨ ਹੋਰੀ ਰਸ਼ੀਆ ਗਏ ਕਿ ਸ਼ਾਇਦ ਉੱਥੋਂ ਸਪੋਰਟ ਹੋ ਜੇ, ਜੇ ਉਧਰੋਂ ਨਹੀਂ ਤਾਂ ਰਸ਼ੀਆ ਯੂਕਰੇਨ ਚ ਉਲਝ ਗਿਆ।
ਤੇ ਰਸ਼ੀਆ, ਕਿਉਂਕਿ ਚਾਈਨਾ ਰਸ਼ੀਆ ਦੀ ਸਪੋਰਟ ਦੇ ਉੱਤੇ ਹੈ ਯੂਕਰੇਨ ਵਾਲੇ ਮਾਮਲੇ ਦੇ ਉੱਤੇ। ਇਮਰਾਨ ਖਾਨ ਹੋਰੀ ਇੱਕ ਗੱਲ ਜਿਹੜੀ ਉਹ ਭੁੱਲ ਗਏ ਕਿ ਜਦੋਂ ਵੱਡੀਆਂ ਤਾਕਤਾਂ ਦੋ ਜਿਹੜੀਆਂ ਉਹ ਖੜੀਆਂ ਨੇ, ਤੇ ਪਾਕਿਸਤਾਨ ਕੋਈ ਤਾਕਤ ਨਹੀਂ ਗੀ, ਇਸ ਕਰਕੇ ਉਹ ਉਹਦੀ ਮਦਦ ਕਿਉਂ ਕਰੂਗਾ ਰਸ਼ੀਆ? ਉਹ ਹੋਣੀ ਨਹੀਂ ਸੀ, ਉਹ ਹੋਈ ਨਹੀਂ। ਪਾਕਿਸਤਾਨ ਆਰਥਿਕ ਦਸ਼ਾ ਵਜੋਂ ਵੀ ਬਹੁਤ ਬੁਰੇ ਤਰੀਕੇ ਨਾਲ ਇਸ ਵੇਲੇ ਪਛੜਿਆ ਹੋਇਆ। ਹੋਪ ਕਿ ਜੇ ਸਰਕਾਰ ਬਦਲਦੀ ਆ ਉਹ ਕੋਈ ਚੱਜ ਦੇ ਕੰਮ ਕਰੇ। ਪਰ ਇਹ ਇਸ ਪੱਖੋਂ ਮੈਂ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜ਼ਰੂਰ ਦੇਖਦਾ ਕਿ ਦੋ ਗਵਾਂਢੀ ਮੁਲਕ ਜਿਹੜੇ ਨੇ ਭਾਰਤ ਦੇ, ਸ੍ਰੀਲੰਕਾ ਦੇ ਵਿੱਚ ਇਸ ਵੇਲੇ ਭੁੱਖਮਰੀ ਪਈ ਹੋਈ ਹੈ ਔਰ ਬਹੁਤ ਮੰਦੇ ਹਾਲਾਤਾਂ ਦੇ ਵਿੱਚੋਂ ਉਹ ਲੰਘ ਰਿਹਾ, ਮਾਰਾ ਮਰਾਈ ਹੋ ਰਹੀ ਹੈ। ਪਾਕਿਸਤਾਨ ਦੇ ਵਿੱਚ ਇਹ ਸਿਆਸੀ ਉਥਲ ਪੁਥਲ ਜਿਹੜੀ ਉਹ ਹੋ ਰਹੀ ਹੈ। ਇਹ ਦੋਨਾਂ ਸਾਈਡਾਂ ਦੇ ਉੱਤੇ ਜਿਹੜੇ ਕੋਈ ਹਾਲਾਤ ਬਹੁਤੇ ਚੰਗੇ ਨਹੀਂ ਗਏ। ਜੀ ਪੰਨੂ ਸਾਹਿਬ, ਪੰਜਾਬ ਵੱਲ ਨੂੰ ਵਧ ਗਏ। ਅੱਜ ਦਾ ਦਿਨ ਬੜਾ ਅਹਿਮ ਹੈ। ਪੰਜਾਬ ਦਾ ਇੱਕ ਦਿਨ ਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ। ਕੀ ਕੁਝ ਹੋ ਸਕਦਾ ਪੰਨੂ ਸਾਹਿਬ, ਕੀ ਹੈ ਖਾਸ ਉੱਥੇ? ਦੇਖਿਆ ਜਾਵੇ ਤਾਂ ਅਜੇ ਪਿਛਲੇ ਦਿਨਾਂ ਦੇ ਵਿੱਚ ਹੀ ਸਹੁੰ ਚੁੱਕੀ ਆ ਵਿਧਾਨਕਾਰਾਂ ਨੇ, ਉਦੋਂ ਇਜਲਾਸ ਹੋ ਕੇ ਹਟਿਆ। ਇਹ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਇਹ ਬੁਲਾਉਣ ਦੀ ਤਾਂ ਕਰਕੇ ਲੋੜ ਪੈ ਗਈ ਕਿ ਚੰਡੀਗੜ੍ਹ ਦਾ ਜਿਹੜਾ ਮਸਲਾ, ਚੰਡੀਗੜ੍ਹ ਦਾ ਮਸਲਾ ਕੁਝ ਲੋਕ ਸੋਚਦੇ ਆ ਕੋਈ ਮਸਲਾ ਨਹੀਂ, ਪਰ ਮੈਂ ਇਹਨੂੰ ਇਸ ਐਂਗਲ ਤੋਂ ਹਮੇਸ਼ਾ ਦੇਖਿਆ ਕਿ ਇਹ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਵੱਡਾ ਮਸਲਾ ਬਣਾਈ ਰੱਖਿਆ ਸਿਆਸਤਦਾਨਾਂ ਨੇ, ਤੇ ਇਹਨੂੰ ਉਲਝਾ ਕੇ ਵੀ ਰੱਖਿਆ। ਨਹੀਂ ਤਾਂ ਹੱਲ ਕਿਉਂ ਨਹੀਂ ਸੀ ਹੋ ਸਕਦਾ ਜੀ? ਇਹ ਤਾਂ ਕੋਈ ਏਡੀ ਗੱਲ ਹੀ ਨਹੀਂ ਹੈਗੀ ਕਿ ਇਹ ਹੱਲ ਨਾ ਕੀਤਾ ਜਾ ਸਕਦਾ। ਪਹਿਲਾਂ ਕਾਂਗਰਸ ਦੀਆਂ ਬੜੀ ਵਾਰੀ ਸਰਕਾਰਾਂ ਰਹੀਆਂ, ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੁੰਦੀ ਤੇ ਸੈਂਟਰ ਦੇ ਵਿੱਚ ਵੀ ਸਰਕਾਰ ਰਹੀ, ਉਦੋਂ ਇਹ ਹੱਲ ਨਾ ਕੀਤਾ। ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਸਰਕਾਰ ਸੈਂਟਰ ਦੇ ਵਿੱਚ ਰਹੀ, ਉਹਨਾਂ ਦੇ ਭਾਈਵਾਲਾਂ ਦੇ ਵਿੱਚ ਅਕਾਲੀ ਦਲ ਬਾਦਲ ਰਿਹਾ, ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਬਾਰ-ਬਾਰ ਬਣੀ। ਇਹ ਕਦੀ ਮਸਲੇ ਨੂੰ ਹੱਲ ਨਾ ਕਰਾਇਆ ਗਿਆ। 97 ਤੋਂ ਬਾਅਦ ਤਾਂ ਲਗਭਗ ਛੱਡ ਹੀ ਦਿੱਤਾ ਗਿਆ ਨਾ ਅਕਾਲੀ ਦਲ ਬਾਦਲ ਦੇ ਵੱਲੋਂ ਇਸ ਮਸਲੇ ਨੂੰ। ਇਹ ਕਦੀ ਮਸਲਾ ਹੱਲ ਨਹੀਂ ਹੋਇਆ। ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਔਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਚੰਡੀਗੜ੍ਹ ਹੈ। ਪਰ ਹੁਣ ਜਿਹੜਾ ਕੇਂਦਰ ਹੈ ਉਹ ਇਹ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਪੱਕਾ ਕੇਂਦਰੀ ਸ਼ਾਸਿਤ ਰਾਜ ਬਣਾ ਦਿੱਤਾ ਜਾਵੇ। ਉਹ ਕਿਉਂ ਕੇਂਦਰੀ ਸ਼ਾਸਿਤ ਰਾਜ ਬਣਾਉਣਾ ਚਾਹੁੰਦਾ ਹੈ? ਕੀ ਉਹਦੇ ਨਾਲ ਇਹਦੇ ਨੇੜੇ ਤੇੜੇ ਦੇ ਕੋਈ ਇਲਾਕੇ ਜੋੜਨਾ ਚਾਹੁੰਦਾ? ਇਹ ਕੋਈ ਉਹਦਾ ਮਕਸਦ ਹੈ? ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ EMPLOYEES ਨੇ ਚੰਡੀਗੜ੍ਹ ਦੇ, ਉਹਨਾਂ ਨੂੰ ਕੇਂਦਰ ਦੇ ਅਧੀਨ ਲੈ ਲਿਆ। ਤੁਸੀਂ ਦੇਖੋ ਪੰਜਾਬ ਦੇ ਪਾਣੀਆਂ ਦਾ ਰਾਖਾ ਅਖਵਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਨਹੀਂ, ਇਹ ਤਾਂ ਬਿਲਕੁਲ ਠੀਕ ਕੀਤਾ, ਇਹ ਤਾਂ ਬੜੀ ਪੁਰਾਣੀ ਮੰਗ ਸੀ EMPLOYEES ਦੀ। ਇਹ ਪੰਜਾਬ ਦਾ ਖਾਣ ਵਾਲੇ ਲੋਕ ਪੰਜਾਬ ਦੀ ਥਾਲੀ ਦੇ ਵਿੱਚ ਛੇਦ ਕਰ ਰਹੇ ਨੇ। ਇਹ ਅੱਜ ਜਿਹੜਾ ਇੱਕ ਦਿਨਾ ਸੈਸ਼ਨ ਸੱਦਿਆ ਗਿਆ, ਇਹਦੇ ਵਿੱਚ ਮਤਾ ਲਿਆਂਦਾ ਜਾਊਗਾ, ਔਰ ਇਹ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ ਇਹ ਮਤਾ ਲੈ ਕੇ ਆਉਣਗੇ ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ। ਅਸੀਂ ਜਿਹੜਾ EMPLOYER ਨੇ ਉਹਨਾਂ ਨੂੰ ਪੰਜਾਬ ਦੇ ਅਧੀਨ ਹੀ ਰਹਿਣ ਦਿੱਤਾ ਜਾਵੇ। ਇਹ ਮੇਨ ਤੌਰ ਦੇ ਉੱਤੇ ਇਹਦਾ ਮਕਸਦ ਹੈ ਅੱਜ ਦੇ ਵਿਸ਼ੇਸ਼ ਸੈਸ਼ਨ ਨੂੰ ਸੱਦਣ ਦਾ। ਜਿਹੜਾ ਚੰਡੀਗੜ੍ਹ ਹੈ ਇਹਦੇ ਉੱਤੋਂ ਹੱਕ ਜਿਹੜਾ ਸੀਗਾ ਦੀ ਉਹ ਹੌਲੀ ਹੌਲੀ ਪੋਲੀਟੀਸ਼ੀਅਨਾਂ ਨੇ ਛੱਡਿਆ। ਪ੍ਰਵੀਨ, ਪਿਛਲੇ ਕੁਝ ਦਹਾਕਿਆਂ ਤੋਂ, ਜੇ ਆਪਾਂ 2 ਦਹਾਕਿਆਂ ਦੀ ਗੱਲ ਕਰੀਏ, ਖਾਸ ਤੌਰ ਦੇ ਉੱਤੇ 7 ਤੋਂ 17 ਵਾਲੀ ਜਿਹੜੀ ਸਰਕਾਰ ਰਹੀ, ਉਹਨਾਂ ਨੇ ਕੀ ਕੀਤਾ ਕਿ ਜਿਹੜੇ ਦਫ਼ਤਰ ਸੀ, ਸਰਕਾਰੀ ਦਫ਼ਤਰ ਬਹੁਤੇ ਚੰਡੀਗੜ੍ਹੋਂ ਮੁਹਾਲੀ ਸ਼ਿਫਟ ਕਰ ਲਏ। ਉਹਦੇ ਸ਼ਿਫਟ ਕਰਨ ਦੇ ਪਿੱਛੇ ਉਹਨਾਂ ਦਾ ਨਿੱਜੀ ਫਾਇਦਾ ਸੀ। ਨਿੱਜੀ ਫਾਇਦਾ ਇਹ ਸੀ ਕਿ ਮੁਹਾਲੀ ਤੇ ਨੇੜੇ ਤੇੜੇ ਦੀਆਂ ਜ਼ਮੀਨਾਂ ਪੋਲੀਟੀਸ਼ੀਅਨਾਂ ਨੇ ਖਰੀਦੀਆਂ ਹੋਈਆਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਭਾਅ ਜ਼ਿਆਦਾ ਮਿਲ ਜਾਣੇ ਨੇ, ਪਰ ਉਹ ਖੁਦ ਮੁਹਾਲੀ ਨਹੀਂ ਸ਼ਿਫਟ ਹੋਏ। ਉਹ ਖੁਦ ਕਿੱਥੇ ਸ਼ਿਫਟ ਹੋਏ? ਉਹਨਾਂ ਨੇ ਨਵਾਂ ਚੰਡੀਗੜ੍ਹ ਵਸਾ ਲਿਆ, ਨਿਊ ਚੰਡੀਗੜ੍ਹ, ਜਿੱਥੇ ਸੀਸਵਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮਹਿਲ ਪਾ ਲਿਆ, ਸੁਖ ਵਿਲਾਸ 7 ਸਟਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਣਾ ਲਿਆ। ਜੇ ਤੁਸੀਂ ਇਸ ਏਰੀਏ ਦੇ ਵਿੱਚ ਕਿਤੇ ਜਾਓ, ਮੈਂ ਹੈਰਾਨ ਹੋਇਆ ਇੱਕ ਦਿਨ ਦੇਖ ਕੇ, ਮੈਨੂੰ ਕੋਈ ਇੱਕ ਮੇਰੇ ਪੱਤਰਕਾਰ ਦੋਸਤ ਜਾ ਕੇ ਦਿਖਾ ਕੇ ਲਿਆਏ। ਅਸੀਂ ਚੁੱਪ ਕੀਤੇ, ਸਾਈਡ ਤੋਂ ਰਾਹ ਥਾਣੀ ਗਏ ਕਿ ਉੱਥੇ ਏਡੇ ਵੱਡੇ ਵੱਡੇ ਮਹਿਲ ਉਸਾਰ ਲਏ ਇਹਨਾਂ ਪੋਲੀਟੀਸ਼ੀਅਨਾਂ ਨੇ। ਬਾਦਲ ਪਰਿਵਾਰ ਦਾ ਇੱਕ ਬਹੁਤ ਵੱਡਾ ਮਹਿਲ ਉੱਥੇ ਬਣ ਰਿਹਾ,
ਅੰਡਰ ਕੰਸਟਰਕਸ਼ਨ ਆ, ਅਜੇ ਪਤਾ ਨਹੀਂ ਉਹਦੀ ਕੰਸਟਰਕਸ਼ਨ ਰੋਕੀ ਕਿਉਂ ਆ। ਸਾਬਕਾ ਹੋ ਗਏ ਮੰਤਰੀ ਬ੍ਰਹਮਿੰਦਰਾ ਦਾ ਬਹੁਤ ਵੱਡਾ ਮਹਿਲ ਇੱਕ ਉੱਥੇ ਬਣਿਆ ਹੋਇਆ, ਪਰਮਿੰਦਰ ਸਿੰਘ ਢੀਂਡਸਾ ਦਾ ਮਹਿਲ ਉੱਥੇ ਉਸਰਿਆ ਹੋਇਆ, ਜਿਹੜੇ ਵਿਜੇਂਦਰ ਸਿੰਗਲਾ ਦਾ ਮਹਿਲ ਉੱਥੇ ਉਸਰਿਆ ਹੋਇਆ। ਕੋਈ ਇਹਨਾਂ ਦੇ ਵਿੱਚੋਂ ਘੱਟ ਨਿਗਾ। ਉੱਥੇ ਉਸ ਏਰੀਏ ਦੇ ਵਿੱਚ ਮੇਰੀ ਜਾਣਕਾਰੀ ਦੇ ਮੁਤਾਬਕ ਕੰਸਟਰਕਸ਼ਨ ਹੋ ਨਹੀਂ ਸਕਦੀ, ਛੱਤ ਨਹੀਂ ਪਾਈ ਜਾ ਸਕਦੀ। ਉੱਥੇ ਇੱਕ ਚਾਹ ਦੀ ਦੁਕਾਨ ਹੈ, ਜਿਹੜੀ ਚਾਹ ਦੀ ਦੁਕਾਨ ਹੈ ਉਹ ਜਿਹੜੀ ਛੋਟਾ ਜਿਹਾ ਹੁੰਦਾ ਜੀ ਖੋਖੇ ਟਾਈਪ, ਉਹਨੇ ਉਹਦੇ ਉੱਤੇ ਟੀਨ ਪਾ ਕੇ ਚਾਹ ਦੀ ਦੁਕਾਨ ਬਣਾਈ ਹੋਈ ਹੈ, ਕਿਉਂਕਿ ਉਹ ਕਾਨੂੰਨ ਦੀ ਪਾਲਣਾ ਕਰ ਰਿਹਾ ਕਿ ਛੱਤ ਪੱਕੀ ਪਾਈ ਨਹੀਂ ਜਾ ਸਕਦੀ। ਪੋਲੀਟੀਸ਼ੀਅਨਾਂ ਨੇ ਉੱਥੇ ਛੱਤਾਂ ਜਿਹੜੀਆਂ ਉਹ ਲੈਂਟਰ ਪਾ ਕੇ, ਛੱਤਾਂ ਛੱਡੋ ਜੀ, ਉੱਥੇ ਤਾਂ ਮਹਿਲ ਬਹੁਤ ਵੱਡੇ ਵੱਡੇ ਉਸਰੇ ਪਏ ਨੇ। ਜਦੋਂ ਤੁਸੀਂ ਚੰਡੀਗੜ੍ਹ ਨੂੰ ਸਮਝਿਆ ਹੀ ਨਾ, ਤੁਸੀਂ ਆਪਣਾ ਨਵਾਂ ਚੰਡੀਗੜ੍ਹ ਵਸਾ ਲਿਆ, ਦਫ਼ਤਰ ਕੱਢ ਕੇ ਮੁਹਾਲੀ ਲੈ ਆਏ, ਤੇ ਫਿਰ ਕੇਂਦਰ ਦੀ ਸਰਕਾਰ ਦੇ ਵਾਸਤੇ ਰਾਹ ਪੱਧਰਾ ਤਾਂ ਇਹਨਾਂ ਪੋਲੀਟੀਸ਼ੀਅਨਾਂ ਨੇ ਕੀਤਾ ਨਾ। ਅੱਜ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਬੜੇ ਵੱਡੇ ਵੱਡੇ ਇਹ ਲੋਕ ਭਾਸ਼ਣ ਕਰਨਗੇ, ਹਾਲਾਂਕਿ ਜਿਨ੍ਹਾਂ ਦੇ ਮੈਂ ਨਾਂ ਲਏ ਆਏ ਸਾਰੇ ਹਾਰ ਗਏ ਵਿਧਾਨ ਸਭਾ ਦੇ ਵਿੱਚ, ਤਾਂ ਹੋਣੇ ਨਹੀਂ ਇਹ। ਪਰ ਇਹ ਕਹਿਣਗੇ ਕਿ ਮੌਜੂਦਾ ਨਵੀਂ ਬਣੀ ਜਿਹੜੀ ਸਰਕਾਰ, ਜਿਹਨੂੰ 15 ਦਿਨ ਹੋਏ ਆ, ਉਹ ਸਹੀ ਸਟੈਂਡ ਨਹੀਂ ਲੈ ਸਕੀ ਇਸ ਮਾਮਲੇ ਦੇ ਉੱਤੇ। ਵਿਰੋਧੀ ਧਿਰ ਜਿਹੜੀ ਇਹੀ ਗੱਲ ਕਹੂਗੀ, ਪਰ ਕੋਈ ਇਹ ਨਹੀਂ ਦੱਸੂਗਾ ਕਿ ਨਿਊ ਚੰਡੀਗੜ੍ਹ ਦੇ ਵਿੱਚ ਮਹਿਲ ਕਿਹਦੇ ਕਿਹਦੇ। ਜੀ 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 ਪਨ ਸਾਹਿਬ, ਜਿਸ ਦਿਨ ਤੋਂ ਸਰਕਾਰ ਬਦਲੀ ਹੈ, ਬਹੁਤ ਸਾਰੀਆਂ ਪੁਰਾਣੀਆਂ ਗੱਲਾਂ, ਬਹੁਤ ਸਾਰੇ ਪੁਰਾਣੇ ਰਿਕਾਰਡ ਨਿਕਲ ਕੇ ਸਾਹਮਣੇ ਆ ਰਹੇ ਨੇ। ਹੁਣ ਦੱਸਦੇ ਵੀ ਇੱਕ ਚਰਚਾ ਇਲਾਜ ਦੀ ਵੀ ਚੱਲੀ ਹੈ ਵੀ ਜਿਹੜੇ ਨੇਤਾਵਾਂ ਦੇ, ਸਾਡੇ ਲੀਡਰਾਂ ਦੇ ਮਹਿੰਗੇ ਇਲਾਜ ਸੀ, ਉਹਨਾਂ ਨੇ ਖਜ਼ਾਨਾ ਦੱਸਦੇ ਵੀ ਮਾਰ ਕਰਤਾ ਜੀ। ਜਿਹੜੀ ਜਿਹੜੀ ਤੁਸੀਂ ਕੋਈ ਚੀਜ਼ ਫਾਈਲ ਚੁੱਕਦੇ ਹੋ ਨਾ, ਜੀ ਉਹਦੇ ਵਿੱਚ ਇਹੀ ਕੁਝ ਤੁਹਾਨੂੰ ਵੇਖਣ ਨੂੰ ਮਿਲਦਾ। ਔਰ 2002 ਤੋਂ ਲੈ ਕੇ 7 ਵਾਲੀ ਜਿਹੜੀ ਸਰਕਾਰ ਸੀ, ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੜੀ ਤਕੜੀ ਭੱਲ ਬਣਾਈ ਸੀ ਉਸ ਸਰਕਾਰ ਦੀ, ਔਰ ਜਦੋਂ 17 ਦੇ ਵਿੱਚ ਵੋਟਾਂ ਪਾਈਆਂ ਲੋਕਾਂ ਨੇ ਫੇਰ ਦੁਬਾਰਾ, ਤੇ ਉਦੋਂ ਭਨਾਇਆ ਇਸ ਚੀਜ਼ ਨੂੰ ਗਿਆ ਸੀਗਾ ਜੀ। ਤੁਸੀਂ ਉਹਨਾਂ ਦਾ ਤਜਰਬਾ ਵੇਖਿਆ ਹੋਇਆ, ਉਹ ਬੜਾ ਜ਼ਬਰਦਸਤ ਸਟੈਂਡ ਲੈਣ ਵਾਲੇ ਨੇ ਪੰਜਾਬ ਦੇ ਉੱਤੇ, ਪੰਜਾਬ ਦੇ ਮਾਮਲਿਆਂ ਤੇ। ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਿਹੜੀ ਸੀਗੀ 2002 ਤੋਂ 4 ਵਾਲੀ, ਉਦੋਂ ਉਹਨੇ 20 ਫਰਵਰੀ 2004 ਨੂੰ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਉਹਨਾਂ ਦੇ ਪਰਿਵਾਰ ਦੇ 4 ਜਿਹੜੇ ਨੇੜਲੇ ਰਿਸ਼ਤੇਦਾਰ ਨੇ, ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਮੈਡੀਕਲ ਭੱਤਾ ਦਿੱਤਾ ਜਾਂਦਾ ਹੁੰਦਾ ਸੀਗਾ ਜੀ, ਔਰ ਇਹ ਮੈਡੀਕਲ ਭੱਤਾ 250 ਰੁਪਏ ਸੀਗਾ। ਫਿਰ ਕੀ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੀ ਸੀਮਾ ਖਤਮ ਕਰਤੀ, ਇਹਦੀ ਲਿਮਿਟ ਖਤਮ ਕਰਤੀ ਕਿ ਕੋਈ ਲਿਮਿਟ ਨਹੀਂ ਰਹੂਗੀ, ਜਿੰਨਾ ਇਹ ਇਲਾਜ ਕਰਵਾਉਣਾ ਚਾਹਣ ਖਜ਼ਾਨੇ ਦੇ ਵਿੱਚੋਂ ਕਰਵਾ ਲੈਣ। ਬਸ ਉਦੋਂ ਬਾਅਦ ਤੁਸੀਂ ਸਮਝ ਲਓ ਫਿਰ ਖਜ਼ਾਨਾ ਬਿਮਾਰ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਵਿਧਾਇਕ ਜਿਹੜੇ ਸੀ ਉਹ ਬਿਮਾਰ ਸੀ। ਹੱਦ ਇਸ ਗੱਲ ਦੀ ਆ ਵੀ ਏਡੇ ਏਡੇ ਬਿਮਾਰ ਲੋਕ ਜਿਹੜੇ ਨੇ ਉਹ ਪੰਜਾਬ ਦੀ ਸੱਤਾ ਸੰਭਾਲਦੇ ਕਿਵੇਂ ਰਹੇ। ਹਾਲਾਂਕਿ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਕੋਸ਼ਿਸ਼ ਕੀਤੀ, ਉਹਨੇ ਐਲਾਨ ਕੀਤਾ ਸੀ, ਕੋਈ ਐਲਾਨ ਹੀ ਨੇ ਜਾਂ ਅਪੀਲਾਂ ਨੇ ਜਾਂ ਐਲਾਨ ਨੇ, ਹੁਣ ਸਭ ਕੁਝ ਸਾਹਮਣੇ ਆ ਰਿਹਾ ਕਿ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੇ ਇਲਾਜ ਮੈਡੀਕਲ ਬੀਮਾ ਜਿਹੜਾ ਉਹ ਕਰਾ ਲਿਆ ਜਾਵੇ। ਪਰ ਉਹ ਮਹਿਜ਼ ਕਿਉਂਕਿ ਉਹ ਵੜ ਗਏ ਸੀਸਵਾਂ ਦੇ ਅੰਦਰ, ਉਹ ਮੁੜ ਕੇ ਭੁੱਲ ਭੁਲਾ ਗਏ, ਉਹਨਾਂ ਕੀਤਾ ਕੱਖ ਨਾ। ਤੇ ਜੋ ਹਸ਼ਰ ਖਜ਼ਾਨੇ ਦਾ ਇਹਨਾਂ ਬਿਮਾਰ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੀਤਾ, ਉਹਦਾ ਜਿਹੜੇ ਥੋੜੇ ਅੰਕੜੇ ਸੁਣਨਾ ਕਿ ਜਿਹੜੇ ਵਿਧਾਇਕ ਔਰ ਸਾਬਕਾ ਵਿਧਾਇਕ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ 2007-8 ਤੋਂ ਲੈ ਕੇ 2021-22 ਤੱਕ ਜਿਹੜਾ ਚੱਲ ਰਿਹਾ, ਜਿਹੜਾ 31 ਮਾਰਚ ਵਾਲਾ ਜੀ, 31 ਮਾਰਚ ਤੱਕ ਐਂਡ ਹੁੰਦਾ, 23 ਕਰੋੜ 50 ਲੱਖ ਰੁਪਏ ਇਲਾਜ ਦੇ ਉੱਤੇ ਸਰਕਾਰੀ ਖਜ਼ਾਨੇ ਚੋਂ ਖਰਚੇ ਨੇ। ਸਾਬਕਾ ਵਿਧਾਇਕਾਂ ਦੇ ਇਲਾਜ ਦੇ ਉੱਤੇ 16 ਕਰੋੜ ਤੇ 10 ਲੱਖ ਰੁਪਇਆ ਖਰਚ ਆਇਆ। ਔਰ ਜਿਹੜੇ ਕਾਂਗਰਸ ਰਾਜ ਭਾਗ ਦੇ ਦੌਰਾਨ 17 ਤੋਂ ਲੈ ਕੇ 21-22 ਤੱਕ 5 ਸਾਲਾਂ ਦੇ ਵਿੱਚ ਸਾਬਕਾ ਵਿਧਾਇਕਾਂ ਦੇ ਇਲਾਜ ਦੇ ਉੱਤੇ 8 ਕਰੋੜ 14 ਲੱਖ ਰੁਪਏ ਖਰਚੇ ਗਏ, ਜਦੋਂ ਕਿ ਅਕਾਲੀ ਭਾਜਪਾ ਰਾਜ ਦੇ ਵੇਲੇ 2012-13 ਤੋਂ ਲੈ ਕੇ 16-17 ਦੇ ਦੌਰਾਨ 5 ਕਰੋੜ 43 ਲੱਖ ਰੁਪਏ ਖਰਚੇ ਗਏ। ਵਿਧਾਇਕਾਂ ਦੇ ਨਾਲੋਂ ਸਾਬਕਾ ਵਿਧਾਇਕ ਖਜ਼ਾਨੇ ਨੂੰ ਮਹਿੰਗੇ ਪੈ ਰਹੇ ਆ। ਪਿਛਲੇ 10 ਸਾਲਾਂ ਦੇ ਵਿੱਚ ਵਿਧਾਇਕਾਂ ਦਾ ਮੈਡੀਕਲ ਖਰਚਾ 2 ਕਰੋੜ 59 ਲੱਖ ਰੁਪਏ ਆਇਆ, ਜਦੋਂ ਕਿ ਸਾਬਕਾ ਵਿਧਾਇਕਾਂ ਦਾ ਖਰਚਾ 13 ਕਰੋੜ 58 ਲੱਖ ਰੁਪਏ ਆਇਆ।
ਸਾਬਕਾ ਵਿਧਾਇਕਾਂ ਦਾ ਸਾਲਾਨਾ ਇਲਾਜ ਖਰਚਾ ਹੁਣ 2 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੋਇਆ। ਸਾਲ 19-20 ਤੇ 20-21 ਦੇ ਵਿੱਚ ਸਾਬਕਾ ਵਿਧਾਇਕਾਂ ਦੇ ਇਲਾਜ ਦਾ ਖਰਚਾ 4 ਕਰੋੜ 16 ਲੱਖ ਰੁਪਏ ਸੀ, ਜਿਹੜਾ ਕਿ ਬਾਕੀ ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਿਹਾ ਜਾ ਸਕਦਾ। ਜਿਹੜੇ ਸਰਕਾਰੀ ਜਿਹੜੇ ਕਾਮੇ ਨੇ, ਆਫੀਸਰ ਨੇ, ਇਹਨਾਂ ਸਾਰਿਆਂ ਦੀ ਇੱਕ ਸੀਮਾ ਹੈ ਖਰਚ ਦੀ, ਪਰ ਵਿਧਾਇਕਾਂ, ਸਾਬਕਾ ਵਿਧਾਇਕਾਂ, ਮੰਤਰੀਆਂ, ਉਹਨਾਂ ਦੇ ਰਿਸ਼ਤੇਦਾਰਾਂ ਦੀ ਕੋਈ ਸੀਮਾ ਨਹੀਂ। ਪਿਛਲੇ 2.5 ਦਹਾਕਿਆਂ ਦੇ ਵਿੱਚ ਸਭ ਤੋਂ ਵੱਡਾ ਮੈਡੀਕਲ ਬਿੱਲ ਬਾਦਲ ਪਰਿਵਾਰ ਦਾ। ਸਾਲ 97-98 ਤੋਂ 21-22 ਤੱਕ ਇਸ ਪਰਿਵਾਰ ਦਾ ਇਲਾਜ ਦਾ ਬਿੱਲ 4 ਕਰੋੜ 98 ਲੱਖ ਰੁਪਈਆ ਖਜ਼ਾਨੇ ਨੇ ਭਰਿਆ, ਲਗਭਗ 5 ਕਰੋੜ ਰੁਪਈਆ ਖਜ਼ਾਨੇ ਨੇ ਥੋੜੀ ਭਰਿਆ ਜੀ, ਲੋਕਾਂ ਨੇ ਭਰਿਆ, ਜਿਹੜੇ ਟੈਕਸ ਪੇਅਰ ਨੇ ਇੱਥੇ, ਜਾਂ ਜਿਹੜੇ ਹਰੇਕ ਚੀਜ਼ ਦੇ ਉੱਤੇ ਟੈਕਸ ਦਿੰਦੇ ਆ। ਦੂਜਾ ਜਿਹੜਾ ਸਭ ਤੋਂ ਵੱਡਾ ਬਿੱਲ ਆ, ਉਹ ਹੈ ਜੀ ਮਰਹੂਮ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਦੇ ਪਰਿਵਾਰ ਦਾ, ਜਿਹਦੇ ਇਲਾਜ ਦੇ ਉੱਤੇ 3 ਕਰੋੜ 43 ਲੱਖ ਰੁਪਈਆ ਖਰਚ ਜਿਹੜਾ ਉਹ ਆਇਆ। ਜਦੋਂ 17 ਦੀਆਂ ਚੋਣਾਂ ਹੋ ਕੇ ਹਟੀਆਂ ਸੀ ਤੇ ਅਜੇ ਨਤੀਜੇ ਆਉਣ ਨੂੰ ਕੁਝ ਦਿਨ ਰਹਿੰਦੇ ਸੀ, ਕਿਉਂਕਿ ਉਦੋਂ ਮਹੀਨਾ ਵੇਟ ਕਰਨੀ ਪਈ ਸੀ। ਨਤੀਜੇ ਆਉਣ ਤੋਂ ਪਹਿਲਾਂ ਉਦੋਂ ਇੰਟਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀ ਭੱਜ ਕੇ ਅਮਰੀਕਾ ਗਏ ਸੀਗੇ ਕਿ ਛੇਤੀ ਮੈਂ ਆਪਣਾ ਚੈੱਕਅਪ ਤੇ ਇਲਾਜ ਜਿਹੜਾ ਉਹ ਕਰਵਾ ਲਿਆਵਾਂ, ਤਾਂ ਕਿ ਉਹ ਖਜ਼ਾਨੇ ਦੇ ਉੱਤੇ ਬੋਝ ਪੈ ਜਾਏ, ਮੈਨੂੰ ਪੱਲਿਓ ਨਾ ਦੇਣਾ ਪਏ। ਇਹ ਦੋਨੋਂ ਪਰਿਵਾਰ, ਬਾਦਲ ਪਰਿਵਾਰ ਤੇ ਬਰਾੜ ਪਰਿਵਾਰ, ਪੰਜਾਬ ਦੇ ਉਹਨਾਂ ਧਨਾੜ ਪਰਿਵਾਰਾਂ ਦੇ ਵਿੱਚੋਂ ਆਉਂਦੇ ਆ ਜਿਹੜੇ ਸਭ ਤੋਂ ਅਮੀਰ ਨੇ, ਪਰ ਖਜ਼ਾਨੇ ਦੇ ਵਿੱਚੋਂ ਇਲਾਜ ਕਰਾਉਣ ਦੇ ਕਰਕੇ ਇਉਂ ਲੱਗਦਾ ਹੈ ਕਿ ਪੰਜਾਬ ਦੇ ਸਭ ਤੋਂ ਗਰੀਬ ਪਰਿਵਾਰ ਇਹੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਪੰਨੂ ਸਾਹਿਬ ਵੀ। ਜਦੋਂ ਇਹਨਾਂ ਨੂੰ ਸਰਕਾਰੀ ਖਜ਼ਾਨਾ ਦਿਖਦਾ ਤੇ ਉਦੋਂ ਫਿਰ ਇਹਨਾਂ ਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਵੀ ਆਹ ਵੀ ਕਰਨ ਵਾਲਾ ਪਿਆ, ਆਹ ਵੀ ਕਰਨ ਵਾਲਾ ਪਿਆ। ਅਗਲੀ ਖਬਰ ਵੱਲ ਪੰਨੂ ਸਾਹਿਬ ਵਧ ਗਏ ਆਪਾਂ, ਤੇ ਸੱਤਾਧਾਰੀਆਂ ਤੇ ਬੜੇ ਇਲਜ਼ਾਮ ਲੱਗ ਰਿਹਾ, ਖਾਸ ਕਰਕੇ ਜੈਤੋ ਦੀਆਂ ਖਬਰਾਂ ਤੋਂ, ਕਿ ਵੀ ਟਰੱਕ ਯੂਨੀਅਨਾਂ ਨੂੰ ਜਿਹੜਾ ਕਬਜ਼ਾ ਕੀਤਾ ਗਿਆ, ਟਰੱਕ ਯੂਨੀਅਨਾਂ ਤੇ ਕਬਜ਼ੇ ਦੀ ਜਿਹੜੀ ਦੌੜ ਲੱਗੀ ਹੈ ਪੰਨੂ ਸਾਹਿਬ, ਰੁਕੇਗੀ ਕਦੋਂ? ਵੀ ਨੇ ਉਹ ਹੈ ਕਿ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ ਕਿ ਜਿਹੜਾ ਢਾਂਚਾ ਹੈ, ਜਿਹੜਾ ਸਿਸਟਮ ਹੈ, ਇਹ ਇੱਕ ਛਾਨਣੀ ਦੇ ਰੂਪ ਦੇ ਵਿੱਚ ਲੱਗਦਾ। ਪਹਿਲਾਂ ਇੱਕ ਛਾਨਣੀ ਆਉਂਦੀ ਹੁੰਦੀ ਸੀ, ਛੋਲੇ ਤੇ ਕਣਕ ਅੱਡ ਕਰਦੇ ਹੁੰਦੇ ਸੀ, ਉਹਦੇ ਚ ਨਾ ਛੇਦ ਹੁੰਦੇ ਸੀ। ਛੇਦ ਏਦਾਂ ਦੇ ਹੁੰਦੇ ਸੀਗੇ ਕਿ ਕਣਕ ਹੇਠਾਂ ਵਗ ਜਾਂਦੀ ਸੀ, ਛੋਲੇ ਉੱਪਰ ਰਹਿ ਜਾਂਦੇ ਸੀ। ਉਹੋ ਜੀ ਛਾਨਣੀ ਜਿਹੜੀ ਆ ਉਹ ਇਹ ਬੜਿਆ ਪਿਆ ਢਾਂਚਾ, ਇਹਦੇ ਵਿੱਚ ਇੰਨੇ ਛੇਦ ਨੇ, ਸਮਝ ਨਹੀਂ ਆਉਂਦੀ ਕਿ ਇਹ ਛੇਦ ਬੰਦ ਕਿਵੇਂ ਹੋਣਗੇ। ਔਰ ਜਿਹੜੀ ਦੂਸਰੀ ਗੱਲ ਆ ਉਹ ਇਹ ਆ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਈ ਆ, ਉਹਦੇ ਵਿਧਾਇਕ ਏਡੇ ਕਾਲੇ ਹੋਏ ਪਏ ਆ ਹਰੇਕ ਚੀਜ਼ ਦੇ ਵਾਸਤੇ। ਇੱਕ ਤਾਂ ਜਦੋਂ ਸਰਕਾਰ ਬਣੀ ਆ, ਉਦੋਂ ਬਾਅਦ ਉਹਨਾਂ ਨੇ ਇੱਕਦਮ ਛਾਪੇਮਾਰੀ ਸ਼ੁਰੂ ਕਰ ਦਿੱਤੀ। ਕੋਈ ਸਕੂਲਾਂ 'ਚ ਭੱਜਿਆ ਜਾ ਰਿਹਾ, ਕੋਈ ਹਸਪੀਟਲਾਂ 'ਚ ਭੱਜਿਆ ਜਾ ਰਿਹਾ, ਕੋਈ ਕਿਸੇ ਜਗ੍ਹਾ ਦੇ ਉੱਤੇ ਧਮਕੀਆਂ ਦੇ ਰਿਹਾ, ਕੋਈ ਕਿਸੇ ਜਗ੍ਹਾ ਤੇ ਧਮਕੀਆਂ ਦੇ ਰਿਹਾ। ਉਹ ਜਦੋਂ ਫਿਰ ਵਿਧਾਇਕਾਂ ਦੀ ਇੱਕ ਮੀਟਿੰਗ ਲੱਗੀ, ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵਾਗਾਂ ਖਿੱਚੀਆਂ ਉਦੋਂ, ਫਿਰ ਇਹ ਥੋੜਾ ਟਿਕੇ। ਚਲੋ ਛਾਪੇ ਮਾਰਨੇ ਵਿਧਾਇਕਾਂ ਦੀ ਡਿਊਟੀ ਆ, ਉਹ ਛਾਪਾ ਮਾਰਨ। ਇੱਕ ਤਾਂ ਇਹ ਆ ਕਿ ਹਰੇਕ ਨੂੰ ਦਬਕਾਇਆ ਨਹੀਂ ਜਾ ਸਕਦਾ, ਹਰੇਕ ਦਫ਼ਤਰ ਨੂੰ ਦਬਕਾਉਣਾ ਕੋਈ ਤਰੀਕਾ ਨਹੀਂ ਗਾ। ਕੰਮ ਲੈਣਾ ਉਹਨਾਂ ਤੋਂ, ਹਾਂ ਜੇ ਕੋਈ ਕਰਪਟ ਹੈ ਤੇ ਜ਼ਰੂਰ ਫਿਰ ਉਹਦੇ ਉੱਤੇ ਬਣਦੀ ਕਾਰਵਾਈ ਕਰੋ, ਥਾਣੇਦਾਰ ਨਾ ਬਣੋ, ਸਿੰਪਲ ਜੀ ਜਿਹੜੀ ਉਹ ਗੱਲ ਆ। ਪਰ ਇਹ ਉਧਰੋਂ ਤਾਂ ਟਿਕ ਗਏ, ਦੂਜੇ ਪਾਸੇ ਨੂੰ ਭੱਜ ਪਏ। ਇੱਕ ਰਾਏਕੋਟ ਦਾ MLA ਆ, ਉਹ ਜਿੰਨਾ ਬੰਦਿਆਂ ਨੂੰ ਬਿਠਾਈ ਫਿਰਦਾ ਆਪਣੀ ਗੱਡੀ ਦੇ ਵਿੱਚ, ਉਹ ਬੰਦੇ ਗੈਂਗਸਟਰ ਨੇ। ਔਰ ਜਿਹੜੇ ਉਹ ਇਲਾਕੇ ਦੇ ਲੋਕ ਆ, ਉਹਨਾਂ ਨੇ ਬਥੇਰਾ ਆਖਿਆ ਉਹਨੂੰ ਵੀ ਇਹ ਬੰਦੇ ਠੀਕ ਨਹੀਂ ਹੈਗੇ, ਪਰ ਉਹ ਕਿੱਥੇ ਮੰਨਦਾ ਉਸ ਗੱਲ ਨੂੰ। ਉਹ ਗੈਂਗਸਟਰ ਪਿਛਲੇ ਦਿਨੀ ਪਟਿਆਲੇ ਦੀ ਪੁਲਿਸ ਨੇ ਅਰੈਸਟ ਕਰ ਲਏ। ਉਹਨਾਂ ਕੋਲੋਂ ਬਹੁਤ ਸਮਾਨ ਵੀ ਬਰਾਮਦ ਹੋਇਆ, ਬਿਨਾਂ ਕਿਸੇ ਗੱਲ ਸ਼ੱਕ ਦੇ। ਪੁਲਿਸ ਦੇ ਕੋਲੇ ਕੋਈ ਪੁਖਤਾ ਜਾਣਕਾਰੀ ਸੀ ਤੇ ਉਹਨਾਂ ਗ੍ਰਿਫਤਾਰ ਕੀਤਾ। ਔਰ ਇਹ ਪਤਾ ਲੱਗਿਆ ਕਿ ਇਹ ਰਾਏਕੋਟ ਵਾਲਾ MLA, ਉਹਨੇ ਤਾਣ ਲਾ ਲਿਆ ਅਫਸਰਾਂ ਨੂੰ ਫੋਨ ਕਰਨ ਦਾ ਕਿ ਉਹਨਾਂ ਦੀ ਗ੍ਰਿਫਤਾਰੀ ਨਾ ਪਏ, ਪਰ ਸਬੂਤ ਸੀ, ਇਸ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤਾ। ਅੰਦਰ ਖਾਤੇ ਉਹ ਕੋਸ਼ਿਸ਼ਾਂ ਕਰਦਾ ਰਿਹਾ, ਸਿਰੇ ਨਹੀਂ ਚੜੀਆਂ। ਜੈਤੋ ਵਾਲੇ ਰੌਲੇ ਦੀ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ। ਇਹ ਵਿਧਾਇਕ ਜਿਹੜਾ ਅਮੋਲਕ ਸਿੰਘ, ਉਹਦਾ ਸਿੱਧਾ ਉਹਦੇ ਉੱਤੇ ਨਾਂ ਆ ਰਿਹਾ ਕਿ ਉਹਨੇ ਜਬਰੀ ਜਾ ਕੇ ਕਬਜ਼ਾ ਕਰ ਲਿਆ, ਆਪਣੇ ਬੰਦਿਆਂ ਦਾ ਜਿਹੜਾ ਉਹ ਕਰਵਾ ਦਿੱਤਾ।
ਹਰਸਿਮਰਨ ਮਲਹੋਤਰਾ ਪ੍ਰਧਾਨ ਤੇ ਜਸਵੰਤ ਜੈਤੋ ਜਿਹੜਾ ਉਹ ਮੀਤ ਪ੍ਰਧਾਨ ਬਣੇ ਆ। ਦੋ ਧੜਿਆਂ ਦੇ ਵਿੱਚ ਰੌਲਾ ਰੱਪਾ ਪਿਆ, ਇੱਟਾਂ ਵੱਟੇ ਰੋੜਾਂ ਤੇ ਰੋੜੇ ਡਾਂਗਾ ਜਿਹੜੀਆਂ ਉਹ ਚੱਲੀਆਂ। ਵਿਰੋਧੀ ਧਿਰ ਦੇ ਵੱਲੋਂ ਜਿਹੜਾ ਇਹ ਗੱਲ ਕਹੀ ਗਈ ਕਿ ਅਸੀਂ ਹੁਣ ਆਪਣੀ ਟਰੱਕ ਯੂਨੀਅਨ ਜਿਹੜੀ ਉਹ ਬਣਾਵਾਂਗੇ। ਆਈ ਥਿੰਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਹਨਾਂ ਵਿਧਾਇਕਾਂ ਨੂੰ ਇਸ ਪੱਖੋਂ ਨੱਥ ਪਾਉਣੀ ਪਊਗੀ ਕਿ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਬਦਲਾਅ ਦੇ ਵਾਸਤੇ ਪਾਈਆਂ ਨੇ, ਟਰੱਕ ਯੂਨੀਅਨਾਂ ਤੇ ਕਬਜ਼ੇ ਕਰਨ ਦੇ ਵਾਸਤੇ ਨਹੀਂ ਪਾਈਆਂ। ਜੇ ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ੇ ਕਰਨ ਦੇ ਵਾਸਤੇ ਵਿਧਾਇਕ ਚੁਣੇ ਜਾਂਦੇ ਨੇ ਤੇ ਫਿਰ ਪਹਿਲਾਂ ਜਿਹੜੇ ਬੈਠੇ ਸੀ ਉਹੀ ਠੀਕ ਸੀ, ਇਹਨਾਂ ਨੂੰ ਇੱਥੇ ਨਵੇਂ ਜਗ੍ਹਾ ਦੇ ਉੱਤੇ ਲਿਆਉਣ ਦੀ ਕੀ ਲੋੜ ਸੀ। ਇਹ ਠੀਕ ਹੈ ਕਿ ਅਜੇ ਸਰਕਾਰ ਦਾ ਢਾਂਚਾ ਗਿੜਨ ਨਹੀਂ ਲੱਗਿਆ। ਆ ਹੁਣ ਰਾਤ ਬਦਲੀਆਂ ਹੋਈਆਂ ਨੇ ਐਸਐਸਪੀਜ਼ ਦੀਆਂ, ਕੁਝ ਦੀਆਂ 13 ਦੀਆਂ ਤੇ ਕੁਝ ਡਿਪਟੀ ਕਮਿਸ਼ਨਰਸ ਦੀਆਂ ਬਦਲੀਆਂ ਹੋਈਆਂ ਨੇ। ਇਹਦੇ ਨਾਲ ਜਿਹੜਾ ਇਹਨਾਂ ਆ ਕਿ ਵੀ ਕੁਝ ਢਾਂਚਾ ਗਿੜੂਗਾ, ਗਿੜਨਾ ਸ਼ੁਰੂ ਹੋਊਗਾ। ਪਰ ਢਾਂਚਾ ਗਿੜਨ ਤੋਂ ਪਹਿਲਾਂ ਜਿਹੜੀ ਸਰਕਾਰ ਹੈ ਉਹਨੂੰ ਇਹਨਾਂ ਵਿਧਾਇਕਾਂ ਨੂੰ ਜਿਹੜਾ ਸਮਝਾਉਣਾ ਪਊਗਾ ਬਹਿ ਕੇ ਕਿ ਅਜੇ ਤਾਂ ਮਾੜਾ ਮੋਟਾ ਚੱਲੀ ਚੁੱਲੀ ਜਾਂਦਾ, ਲੋਕੀ ਕਹਿੰਦੇ ਅਜੇ ਨਵੇਂ ਆ। ਜੇ ਇਦਾਂ ਹੀ ਇਹਨਾਂ ਨੇ ਗੈਂਗਸਟਰਾਂ ਨੂੰ ਬਿਠਾ ਕੇ ਨਾਲ ਗੱਡੀਆਂ ਭਜਾਉਣੀਆਂ ਨੇ ਜਾਂ ਯੂਨੀਅਨਾਂ ਦੇ ਉੱਤੇ ਕਬਜ਼ੇ ਕਰਨੇ ਨੇ ਤਾਂ ਇਹਦੇ ਨਾਲ ਜਿਹੜਾ ਇੱਕ ਪੰਜਾਬ ਮਾਡਲ ਆਮ ਆਦਮੀ ਪਾਰਟੀ ਸਿਰਜਣਾ ਚਾਹੁੰਦੀ ਆ ਉਹ ਨਹੀਂ ਸਿਰਜ ਸਕੂਗੀ। ਇਹ ਮਾਡਲ ਹੋਰ ਹੀ ਕਿਸੇ ਦਾ ਬਣਾ ਦੇਣਗੇ ਇਹੋ ਜਿਹੇ ਲੋਕ, ਚਾਹੇ ਉਹ ਰਾਏਕੋਟ ਵਾਲਾ ਤੇ ਚਾਹੇ ਇਹ ਜੈਤੋ ਵਾਲਾ। ਜੀ ਬਿਲਕੁਲ, ਸਵਾਲ ਤਾਂ ਉੱਠਣਗੇ ਨਾ। ਸਿਆਣੇ ਕਹਿੰਦੇ ਜੋਸ਼ ਦੇ ਨਾਲ ਹੋਸ਼ ਬੜਾ ਜ਼ਰੂਰੀ ਹੈ। ਖੈਰ ਬਦਲਾਅ ਇੱਕ ਹੋਰ ਚੀਜ਼ ਆ, ਪਰ ਉਹਦੇ ਲਈ ਵੋਟਾਂ ਤੁਹਾਨੂੰ ਪਈਆਂ, ਬਹੁਤ ਤਗੜਾ ਮੈਂਡੇਟ ਮਿਲਿਆ। ਅਗਲੀ ਖਬਰ ਵੱਲ ਪਨੂ ਸਾਹਿਬ ਵਧ ਗਏ। ਫਰੀਦਕੋਟ ਦੇ ਵਿੱਚ ਦੱਸਦੇ ਆ ਵੀ 3 ਮਸਜਿਦਾਂ ਦੀ ਉਸਾਰੀ ਚੱਲ ਰਹੀ ਹੈ ਤੇ ਉਸਾਰੀ ਤੇ ਚਲੋ ਧਾਰਮਿਕ ਸਥਾਨਾਂ ਦੀ ਚੱਲਦੀ ਹੈ, ਪਰ ਏਜੰਸੀਆਂ ਦੀ ਅੱਖ ਹੈ ਜੀ। ਇਹਨਾਂ ਦੀ ਇੱਕ ਸੰਸਥਾ ਹੈ ਜਿਹੜੀ ਰਿਲੀਫ ਐਂਡ ਚੈਰੀਟੇਬਲ ਫਾਊਂਡੇਸ਼ਨ ਜੀ RCFI, ਇਹਦੇ ਵੱਲੋਂ ਇਹ ਕੁਝ ਮਸਜਿਦਾਂ ਉਸਾਰੀਆਂ ਜਾ ਰਹੀਆਂ ਨੇ। ਇਹ 3 ਮਸਜਿਦਾਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਉਸਾਰੀਆਂ ਜਾ ਰਹੀਆਂ ਨੇ ਔਰ ਇਹਦੇ ਵਾਸਤੇ ਫੰਡ ਮੁਹੱਈਆ ਕਰਾਉਣ ਦੇ ਮਾਮਲੇ ਦੇ ਵਿੱਚ ਜਿਹੜੀਆਂ ਇਹ ਖੁਫੀਆ ਏਜੰਸੀਜ਼ ਨੇ ਸੈਂਟਰਲ ਜਿਹੜੀਆਂ, ਉਹਨਾਂ ਦਾ ਧਿਆਨ ਇਸ ਮਾਮਲੇ ਦੇ ਉੱਤੇ ਗਿਆ ਕਿ ਇਹ ਸੰਸਥਾ ਦੀ ਪੰਜਾਬ ਦੇ ਵਿੱਚ ਕੋਈ ਇਕਾਈ ਨਹੀਂ ਹੈਗੀ, ਨਾ ਪੰਜਾਬ ਦੇ ਵਿੱਚ ਇਹਦੀ ਕੋਈ ਸਰਗਰਮੀ ਪਹਿਲਾਂ ਹੁਣ ਤੱਕ ਸੁਣੀ ਗਈ ਹੈ। ਫੋਰਨ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਜਾਂ ਸੰਸਥਾਵਾਂ ਦੇ ਵੱਲੋਂ ਮਸਜਿਦਾਂ ਦੀ ਉਸਾਰੀ ਲਈ ਇਹ ਫੰਡ ਬਾਰਾਮੂਲਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ 2 ਕਸ਼ਮੀਰੀ ਵਸਨੀਕਾਂ ਦੇ ਵੱਲੋਂ ਮੁਹੱਈਆ ਕਰਵਾਏ ਗਏ ਆ ਔਰ ਇਹਦੀ ਜਿਹੜੀ ਜਿਨ੍ਹਾਂ ਨੇ ਇਹ ਸਾਰੀ ਕੰਸਟਰਕਸ਼ਨ ਜਿਹੜੀ ਹੋਈ ਆ ਉਹਦੀ ਨਿਗਰਾਨੀ ਤੇ ਬਿੱਲ ਜਿਹੜੇ ਆ ਉਹ ਅਦਾ ਕੀਤੇ ਆ। ਇਹ ਮਸਜਿਦਾਂ ਸਾਲ 15-17 ਦੇ ਅਰਸੇ ਦੇ ਦੌਰਾਨ ਬਣੀਆਂ ਨੇ। ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ 40 ਤੋਂ 70 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਸਥਿਤ ਨੇ। ਜਿਹੜਾ ਕੇਂਦਰੀ ਹੋਮ ਮਿਨਿਸਟਰੀ ਆ ਉਹਦੇ ਮੁਤਾਬਕ RCF ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਸਥਿਤ ਇਹਨਾਂ ਮਸਜਿਦਾਂ ਦੀ ਉਸਾਰੀ ਲਈ 70 ਕਰੋੜ ਦੇ ਕੌਮਾਂਤਰੀ ਫੰਡ ਮੁਹੱਈਆ ਜਿਹੜੇ ਉਹ ਕਰਵਾਏ ਆ। ਅਗਸਤ 2021 ਦੇ ਵਿੱਚ ਇਹਦੀ ਫੰਡਿੰਗ ਬੰਦ ਕਰ ਦਿੱਤੀ ਗਈ ਸੀ। ਜਿਹੜੀ RCFI ਦੀ ਵੈਬਸਾਈਟ ਦੇ ਮੁਤਾਬਕ ਇਹ ਇੱਕ ਗੈਰ ਫਿਰਕੂ ਸੰਸਥਾ ਹੈ। ਸਾਲ 2000 ਦੇ ਵਿੱਚ ਹੇਠਲੇ ਪੱਧਰ ਤੇ ਪਿਛਲੇ ਵਰਗਾਂ ਦਾ ਸਮਾਜਿਕ ਸੱਭਿਆਚਾਰਕ ਪੱਧਰ ਉੱਚਾ ਚੁੱਕਣ ਦੇ ਟੀਚੇ ਦੇ ਨਾਲ ਇਹ ਬਣਾਈ ਗਈ ਸੀਗੀ। ਇਹ ਜਿਹੜੀ ਸੰਸਥਾ ਹੈ ਉਹ ਦਾਅਵਾ ਕਰਦੀ ਹੈ ਕਿ ਇਹਦਾ ਮਕਸਦ ਮੁਲਕ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰਹਿ ਰਹੇ ਦਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਔਰ ਉਹ ਇਹ ਵੀ ਕਹਿੰਦੀ ਹੈ ਸੰਸਥਾ ਕਿ ਮੁਲਕ ਦੇ 24 ਰਾਜਾਂ ਦੇ ਵਿੱਚ 2.35 ਮਿਲੀਅਨ ਲੋਕਾਂ ਤੱਕ ਸਿੱਧੇ ਰੂਪ ਦੇ ਵਿੱਚ ਉਹ ਜੁੜੀ ਹੋਈ ਆ। ਪਰ ਸਵਾਲ ਵੱਡਾ ਇਹ ਆ ਕਿ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਉਹਦੀ ਪਹਿਲਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਹੋਂਦ ਨਹੀਂ ਹੈਗੀ, ਕਿਸੇ ਜਗ੍ਹਾ ਦੇ ਉੱਤੇ ਉਹਦਾ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ, ਫਿਰ ਇੱਥੋਂ ਪੰਜਾਬ ਨੂੰ ਉਹਨੇ ਕਿਉਂ ਚੁਣਿਆ ਤੇ 3 ਜਿਹੜੀਆਂ ਇੱਥੇ ਬਿਲਡਿੰਗਾਂ ਉਹਨੇ ਕਿਉਂ ਜਿਹੜੀਆਂ ਉਹ ਬਣਾਈਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ 200 ਤੋਂ ਵੱਧ ਇਹ ਧਾਰਮਿਕ ਬਿਲਡਿੰਗਾਂ ਨੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਨਵੀਆਂ ਬਣੀਆਂ ਨੇ। ਸਰਹੱਦ ਦੇ ਨੇੜਿਓਂ 10 ਕਿਲੋਮੀਟਰ ਦੇ ਘੇੜੇ ਦੇ ਵਿੱਚ ਫੰਡਿੰਗ ਹੋਣੀ ਇੱਕ ਜਾਂਚ ਦਾ ਵਿਸ਼ਾ ਜਿਹੜਾ ਦੱਸਿਆ ਜਾ ਰਿਹਾ ਔਰ RCFI ਨੇ
ਫੋਨ, WhatsApp ਤੇ ਈਮੇਲ ਦੇ ਰਾਹੀਂ ਮਸਜਿਦ ਦੇ ਫੰਡਾਂ ਦੇ ਸੰਬੰਧੀ ਜਿਹੜੇ ਸਵਾਲ ਨੇ ਉਹਨਾਂ ਦੇ ਕੋਈ ਜਵਾਬ ਦੇਣ ਤੋਂ ਇਨਕਾਰ ਕੀਤਾ। ਜਿਹੜਾ ਇੱਕ ਵਿਅਕਤੀ ਆ ਉਹ ਇਹ ਕਹਿੰਦਾ ਕਿ ਇਹ ਗੱਲ ਸਹੀ ਹੈ ਕਿ ਸੰਸਥਾ ਦੀ ਪੰਜਾਬ ਦੇ ਵਿੱਚ ਕੋਈ ਇਕਾਈ ਨਹੀਂ ਗਈ, ਪਰ ਉਹ ਇਹ ਕਹਿੰਦਾ ਹੈ ਕਿ ਅਸੀਂ ਗ੍ਰਹਿ ਮੰਤਰਾਲੇ ਨੂੰ ਜਿਹੜੇ ਉਹਨੇ ਸਵਾਲ ਪੁੱਛੇ ਸੀ ਉਹਨਾਂ ਦੇ ਜਵਾਬ ਦੇ ਚੁੱਕੇ ਹੋਏ ਆ। ਇੰਨੀ ਕੁ ਗੱਲ ਕਹਿ ਕੇ ਜਿਹੜੀ ਦੀ ਉਹ ਗੱਲ ਨਿਬੇੜਦਾ। ਹੁਣ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਜਿਹੜੀਆਂ ਸੈਂਟਰਲ ਏਜੰਸੀਜ਼ ਨੇ ਉਹਨਾਂ ਦੇ ਸਵਾਲ ਜਿਹੜੇ ਉਹ ਗੰਭੀਰ ਵੀ ਹੋ ਸਕਦੇ ਨੇ। ਹੋ ਸਕਦਾ ਇਹ ਸਹੀ ਫੰਡਿੰਗ ਹੋਵੇ, ਸਹੀ ਫੰਡਿੰਗ ਦੇ ਨਾਲ ਆਈ ਹੋਵੇ। ਇਹਨਾਂ ਦਾ ਮਕਸਦ ਜਿਹੜਾ ਉਹ ਆਪਣੇ ਧਰਮ ਨੂੰ ਪ੍ਰਮੋਟ ਕਰਨਾ ਹੋਵੇ। ਕੋਈ ਵੀ ਵਿਅਕਤੀ ਜਿਹੜਾ ਉਹਨੂੰ ਇਹ ਆਜ਼ਾਦੀ ਹੈ ਕਿ ਉਹ ਆਪਣਾ ਧਰਮ ਪ੍ਰਮੋਟ ਕਰ ਸਕੇ, ਪਰ ਜਦੋਂ ਵਿਦੇਸ਼ੀ ਫੰਡਿੰਗ ਦੀ ਗੱਲ ਆਉਂਦੀ ਹੈ ਤੇ ਉਹਦੇ ਉੱਤੇ ਸੁਰੱਖਿਆ ਏਜੰਸੀਜ਼ ਜੇ ਸੁਚੇਤ ਹੁੰਦੀਆਂ ਨੇ ਤਾਂ ਇਹ ਉਹਨਾਂ ਦੀ ਡਿਊਟੀ ਵੀ ਹੈ ਤਾਂ ਕਿ ਇਹ ਪੈਸਾ ਜਿਹੜਾ ਆ ਰਿਹਾ ਉਹ ਕਿਤੇ ਗਲਤ ਪਾਸਿਓਂ ਨਾ ਆ ਰਿਹਾ ਹੋਵੇ ਜਾਂ ਅੱਗੋਂ ਗਲਤ ਪਾਸੇ ਵੱਲ ਨੂੰ ਨਾ ਲੱਗ ਜਾਵੇ। ਜੀ, ਬਿਲਕੁਲ। ਅੱਛਾ ਪਨੂੰ ਸਾਹਿਬ, ਜਦੋਂ ਕਿਸਾਨੀ ਕਾਨੂੰਨ ਵਾਪਸ ਲਏ ਆ ਸਰਕਾਰ ਨੇ ਤੇ ਉਦੋਂ ਐਮਐਸਪੀ ਬਾਰੇ ਬੜੀ ਵੱਡੀ ਚਰਚਾ ਚੱਲੀ ਸੀਗੀ, ਪਰ ਚਰਚਾ ਖੜੀ ਕਿੱਥੇ ਆ, ਆਪਾਂ ਸਾਰੇ ਜਾਣਦੇ ਹਾਂ। ਹੁਣ ਕਿਸਾਨਾਂ ਨੇ ਐਲਾਨ ਕਰਤਾ ਵੀ ਮੁਲਕ ਭਰ ਦੇ ਵਿੱਚ ਅਸੀਂ ਐਮਐਸਪੀ ਹਫ਼ਤਾ ਮਨਾਵਾਂਗੇ। ਜੀ। ਇੱਥੇ ਕੱਲ ਆਏ ਸੀਗੇ ਜੀ ਰਕੇਸ਼ ਟਕੈਤ ਜੀ। ਬਨੂੜ ਦੇ ਵਿੱਚ, ਔਰ ਉਹਨਾਂ ਨੇ ਇੱਥੇ ਇਹ ਗੱਲ ਕਹੀ ਆ ਕਿ 11 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਦੇਸ਼ ਭਰ ਦੇ ਵਿੱਚ ਐਮਐਸਪੀ ਹਫ਼ਤਾ ਮਨਾਇਆ ਜਾਊਗਾ। ਇਹਦੇ ਵਿੱਚ ਮੁਲਕ ਭਰ ਦੇ ਵਿੱਚ ਸੈਮੀਨਾਰ, ਰੈਲੀਆਂ ਤੇ ਮੀਟਿੰਗਾਂ ਕਰਕੇ ਫਸਲਾਂ ਦੀਆਂ ਕੇਂਦਰ ਦੇ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਕੀਮਤਾਂ ਦੇ ਅਨੁਸਾਰ ਖਰੀਦ ਯਕੀਨੀ ਬਣਾਉਣ ਲਈ ਦੇਸ਼ ਵਾਸੀਆਂ ਨੂੰ ਇਕੱਠੇ ਕੀਤਾ ਜਾਊਗਾ। ਸੀਨੀਅਰ ਆਗੂ ਜਿਹੜੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਰਕੇਸ਼ ਟਕੈਤ, ਉਹਨਾਂ ਦੇ ਨਾਲ ਡਾਕਟਰ ਦਰਸ਼ਨਪਾਲ ਸਨ। ਇਹਨਾਂ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਟਿਊਸ਼ਨ ਦੇ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰਦਿਆਂ ਇਹ ਗੱਲ ਜਿਹੜੀ ਉਹ ਕਹੀ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਵਾਉਣ ਦੇ ਵਾਸਤੇ ਸੰਯੁਕਤ ਕਿਸਾਨ ਮੋਰਚਾ ਉਹ ਤਹਿ ਦਿਲੋਂ ਲੱਗਿਆ ਹੋਇਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੇਲ ਦੀਆਂ ਰੋਜ਼ ਵੱਧ ਰਹੀਆਂ ਕੀਮਤਾਂ, ਟੋਲ ਪਲਾਜ਼ਿਆਂ ਦੀਆਂ ਵਧਾਈਆਂ ਗਈਆਂ ਦਰਾਂ ਠੀਕ ਨਹੀਂ, ਔਰ ਇਹ ਆਖਿਆ ਕਿ ਉਹ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣਗੇ। ਐਤਕੀ ਥੋੜੀ ਜਿਹੀ ਇਹ ਹੋਣਾ ਕਿ ਐਤਕੀ ਕਣਕ ਦੀ ਡਿਮਾਂਡ ਬਹੁਤ ਹੈ। ਮੈਂ ਪਹਿਲਾਂ ਵੀ ਇੱਕ ਦਿਨ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਵਪਾਰੀ ਨੇ, ਪ੍ਰਾਈਵੇਟ ਪਲੇਅਰ ਨੇ, ਉਹ ਤਾਂ ਬਹੁਤ ਘੇਰੇ ਘੇਰੇ ਫਿਰਦੇ ਆ ਇਸ ਵੇਲੇ ਕਿਸਾਨਾਂ ਦੇ ਫਸਲਾਂ ਜਿਹੜੀਆਂ ਵੇਖ ਕੇ। ਕਣਕ ਦੀ ਕਟਾਈ ਸ਼ੁਰੂ ਹੋ ਗਈ ਲਗਭਗ, ਤੇ ਅੱਜ ਤੋਂ ਸਰਕਾਰੀ ਖਰੀਦ ਵੀ ਸਟਾਰਟ ਹੋ ਰਹੀ ਹੈ ਪੰਜਾਬ ਦੇ ਵਿੱਚ। ਐਮਐਸਪੀ ਵਾਲਾ ਮੁੱਦਾ ਹੋ ਸਕਦਾ ਹੈ ਕਿ ਕਣਕ ਦੇ ਸੀਜ਼ਨ ਦੇ ਦੌਰਾਨ ਜ਼ਿਆਦਾ ਨਾ ਉਭਰੇ। ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਕਿਉਂਕਿ ਇੱਕ ਵੱਡਾ ਮਾਫੀਆ ਹੈ ਜਿਹੜਾ ਉੱਥੋਂ ਕਣਕ ਸਸਤੇ ਭਾਅ ਤੇ ਚੁੱਕਦਾ, ਤੇ ਮੁੜ ਕੇ ਦੂਜੇ ਸੂਬਿਆਂ ਦੇ ਵਿੱਚ ਜਿੱਥੇ ਐਮਐਸਪੀ ਪੂਰੀ ਮਿਲਦੀ ਹੈ, ਜਿਨ੍ਹਾਂ 'ਚ ਪੰਜਾਬ ਤੇ ਹਰਿਆਣਾ ਸ਼ਾਮਲ ਹੈ, ਉੱਥੇ ਲਿਆ ਕੇ ਉਹ ਵੇਚਦਾ। ਇਹ ਇਸ ਵਾਰੀ ਚੈਲੰਜ ਹੋਊਗਾ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਸੀਗਾ ਉਹਨੇ ਕਿਸਾਨਾਂ ਨੂੰ ਅਵੇਅਰ ਕੀਤਾ ਐਮਐਸਪੀ ਦੇ ਬਾਰੇ ਦੇ ਵਿੱਚ। ਉਹ ਹੁਣ ਸਵਾਲ, ਜੇ ਤਾਂ ਉਹ ਸਵਾਲ ਕਰਨਗੇ ਐਤਕੀ, ਇਹ ਅਹਿਮ ਹੋਊਗਾ। ਨੇਤਾ ਤਾਂ ਸਵਾਲ ਚੁੱਕ ਰਹੇ ਆ, ਉਹ ਲੋਕ ਸਵਾਲ ਕਰਦੇ ਆ। ਜੇ ਉਹਨਾਂ ਨੇ ਘੱਟ ਰੇਟ ਦੇ ਉੱਤੇ ਨਾ ਵੇਚੀ ਤਾਂ ਇਹ ਅਵੇਅਰਨੈਸ ਜਿਹੜੀ ਹੈ ਨਾ ਜੀ, ਫਿਰ ਉਹ ਗਰੇਵਾਲ ਹੋਰਾਂ ਦਾ ਗੀਤ ਵਾਂਗ ਹੋਊਗਾ ਕਿ ਤੈਨੂੰ ਦਿੱਲੀ ਇਹ ਇਕੱਠ ਪਰੇਸ਼ਾਨ ਕਰੂਗਾ। ਇਹ ਫੇਰ ਤਾਂ ਜਿਹੜੀ ਉਹ ਸਰਕਾਰ ਦੇ ਆ ਸਕਦੀ ਹੈ ਕਿ ਐਮਐਸਪੀ ਦੀ ਇਹ ਗੱਲ ਪਤਾ ਆਮ ਕਿਸਾਨ ਤੱਕ ਜਿਹੜੀ ਉਹ ਪਹੁੰਚ ਜਾਵੇ। ਪਰ ਇਹਦੇ ਵਿੱਚ ਇੱਕ ਪੱਖ ਇਹ ਜ਼ਰੂਰ ਆ ਕਿ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੇ ਚੋਣਾਂ ਲੜਨ ਗਏ ਸੀਗੇ ਬਲਬੀਰ ਸਿੰਘ ਰਾਜੇਵਾਲ ਐਂਡ ਗਰੁੱਪ, ਉਹ ਪਤਾ ਨਹੀਂ ਕਿੱਥੇ ਸੋਨੀ ਹੋ ਗਏ। ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਬਿਆਨ ਕੁਛ ਕਿਤੇ ਨਹੀਂ ਉਹ ਲੱਭਦੇ। ਜੀ ਬਿਲਕੁਲ। ਪਰੂ ਸਾਹਿਬ, ਅਖੀਰ ਦੇ ਵਿੱਚ ਗੱਲ ਕਰੀਏ ਮਾਂ ਖੇਡ ਕਬੱਡੀ ਦੀ, ਅਸੀਂ ਬੜੇ ਫਖਰ ਦੇ ਨਾਲ ਕਹਿੰਦੇ ਹੁੰਦੇ ਆ ਵੀ ਸਾਡੀ ਕਬੱਡੀ ਰੋੜਾਂ ਤੋਂ, ਸਾਡੀ ਕਬੱਡੀ ਰੇਤੇ ਤੋਂ ਮੈਟਾਂ ਤੱਕ ਚਲੀ ਗਈ ਔਰ ਬਹੁਤ ਵੱਡੇ ਵੱਡੇ ਨਾਮ, ਬਹੁਤ ਸ਼ੋਹਰਤ ਹਾਸਲ ਕੀਤੀ ਕਬੱਡੀ ਖਿਡਾਰੀਆਂ ਨੇ। ਪਰ ਪਨੂੰ ਸਾਹਿਬ, ਚਿੰਤਾ ਦੀ ਗੱਲ ਇਹ ਹੈ ਕਬੱਡੀ ਜਿਹੜੀ ਹੈ ਲਗਾਤਾਰ ਹਿੰਸਕ ਹੋ ਰਹੀ ਹੈ। ਸੰਦੀਪ ਨੰਗਲੰਬੀਆਂ ਕਿਸੇ ਨੂੰ ਭੁੱਲੇ ਨਹੀਂ ਜੋ ਉਹਨਾਂ ਨਾਲ ਵਾਪਰਿਆ, ਪਰ ਹਿੰਸਾ ਹਲੇ ਵੀ ਨਹੀਂ ਰੁਕੀ। ਜੀ। ਕਬੱਡੀ ਪਹਿਲਾਂ ਚਿੱਟੀ ਹੋਈ, ਜੀ। ਫਿਰ ਹੁਣ ਕਬੱਡੀ ਜਿਹੜੀ ਉਹ ਹਿੰਸਕ ਹੋਣੀ ਸ਼ੁਰੂ ਹੋ ਗਈ। ਜਦੋਂ ਪੰਜਾਬ ਦੇ ਵਿੱਚ
ਬਹੁਤ ਵੱਡੇ ਪੱਧਰ ਦੇ ਉੱਤੇ ਟੂਰਨਾਮੈਂਟ ਹੁੰਦੇ ਸੀ ਜਿਹੜੇ ਵਿਦੇਸ਼ਾਂ ਤੋਂ ਆ ਕੇ ਲੋਕ ਕਰਾਉਂਦੇ ਸੀ। ਮੈਂ ਹੈਰਾਨ ਸੀ ਇਸ ਗੱਲ ਦੇ ਵਾਸਤੇ ਕਿ ਇੱਕ ਇੱਕ ਸੀਜ਼ਨ ਦੇ ਵਿੱਚ 7-7 8-8 ਵਿਸ਼ਵ ਕਬੱਡੀ ਕੱਪ ਹੋ ਜਾਂਦੇ ਹੁੰਦੇ ਸੀਗੇ। ਵਿਸ਼ਵ ਕਬੱਡੀ ਕੱਪ ਪਿੰਡਾਂ ਦੇ ਵਿੱਚ ਹੋ ਜਾਂਦੇ ਹੁੰਦੇ ਸੀਗੇ। ਉਦੋਂ ਵੀ ਬੜਾ ਰੌਲਾ ਪਾਇਆ ਕਿ ਇਹਦੀ ਆੜ ਦੇ ਵਿੱਚ ਕੁਝ ਹੋ ਰਿਹਾ ਨਹੀਂ। ਉਦੋਂ ਕਿਸੇ ਨੇ ਸੁਣਿਆ ਨਹੀਂ ਜੀ। ਮਣਾ ਮੂੰਹੀ ਡਰੱਗ ਜਿਹੜੀ ਸੀ ਉਹ ਢੋਈ ਗਈ ਤੇ ਇਹ ਉਹ ਸਮਾਂ ਸੀਗਾ ਜਦੋਂ ਪੰਜਾਬ ਦੇ ਜਿਹੜੇ ਸਮਗਲਰ ਨੇ ਉਹਨਾਂ ਤੇ ਕੈਨੇਡਾ ਅਮਰੀਕਾ ਦੇ ਵਿੱਚ ਇਹ ਧੰਦੇ ਦੇ ਨਾਲ ਜੁੜਨ ਵਾਲੇ ਲੋਕਾਂ ਦਾ ਗੱਠਜੋੜ ਹੁੰਦਾ। ਉਹਨਾਂ ਨੇ ਕਬੱਡੀ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡੀ। ਜਦੋਂ ਭੋਲਾ ਐਂਡ ਗਰੁੱਪ ਫੜਿਆ ਗਿਆ ਤੇ ਉਦੋਂ ਬਾਅਦ ਇਹਦੀਆਂ ਤਾਰਾਂ ਕੈਨੇਡਾ ਅਮਰੀਕਾ ਦੇ ਨਾਲ ਜਾ ਕੇ ਜੁੜੀਆਂ, ਕੈਨੇਡਾ ਦੇ ਨਾਲ ਖਾਸ ਤੌਰ ਤੇ ਜੁੜੀਆਂ। ਜਿਹੜੇ 10 ਬੰਦੇ ਵਾਂਟਡ ਨੇ ਉਹ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਕਬੱਡੀ ਦੇ ਨਾਲ ਵੀ ਜੁੜੇ ਹੋਏ ਨੇ। ਉਹਨੇ ਬਦਨਾਮ ਕੀਤਾ। ਖੇਡ ਕਲੱਬਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬਹੁਤ ਦਾਅਵਾ ਕਰਦੀਆਂ ਨੇ ਕਿ ਜੀ ਅਸੀਂ ਮਾਂ ਜਾਈ ਕਬੱਡੀ ਖੇਡ ਦੇ ਸਭ ਤੋਂ ਵੱਡੇ ਰਾਖੇ ਆ, ਸਾਡੇ ਕਰਕੇ ਕਬੱਡੀ ਜਿਹੜੀ ਆ ਉਹ ਕੱਖਾਂ ਤੋਂ ਲੱਖਾਂ ਦੀ ਹੋ ਗਈ ਆ। ਇਹਨਾਂ ਲੋਕਾਂ ਨੇ ਕਦੀ ਉਹਨਾਂ ਦੇ ਵਾਸਤੇ ਮੂੰਹ ਨਹੀਂ ਖੋਲਿਆ। ਇਹਦੇ ਸਿਰਫ ਲੋਕ ਫੰਡ ਇਕੱਠਾ ਕਰਨ ਤੱਕ ਸੀਮਤ ਰਹੇ ਔਰ ਉਹਨੇ ਕਬੱਡੀ ਦਾ ਨੁਕਸਾਨ ਕੀਤਾ। ਉਹ ਕਬੱਡੀ ਦੇ ਵਿੱਚ ਡਰੱਗ ਲੈ ਕੇ ਆਈ। ਕਿੰਨੇ ਨਾਮਵਰ ਕਬੱਡੀ ਖਿਡਾਰੀ ਹੁਣ ਤੱਕ ਓਵਰਡੋਜ਼ ਦੇ ਨਾਲ ਮਰ ਚੁੱਕੇ ਹੋਏ ਆ। ਇਹਨਾਂ ਖੇਡ ਕਲੱਬਾਂ ਨੇ ਕਦੇ ਮੂੰਹ ਨਹੀਂ ਖੋਲੇ ਕਿ ਅਸੀਂ ਇਸ ਕਬੱਡੀ ਨੂੰ ਡਰੱਗ ਫ੍ਰੀ ਕਰਾਂਗੇ, ਬਲਕਿ ਇਹ ਖੇਡ ਕਲੱਬਾਂ ਵਾਲੇ ਉਹਨਾਂ ਖਿਡਾਰੀਆਂ ਦੇ ਮੁੱਲ ਲਾ ਕੇ ਲਿਆਉਂਦੇ ਰਹੇ ਜਿਨ੍ਹਾਂ ਨੂੰ ਇਹ ਕਹਿ ਕੇ ਲਿਆਂਦਾ ਜਾਂਦਾ ਕਿ ਸਿਰਫ ਜਿੱਤ ਕੇ ਤੁਸੀਂ ਜਿਹੜਾ ਉਹ ਦੇਣਾ। ਜਦੋਂ ਤੁਸੀਂ ਖੇਡ ਇਸ ਤਰੀਕੇ ਦੇ ਨਾਲ ਉਹਦੀ ਸ਼ੁਰੂਆਤ ਕਰੋਗੇ ਕਿ ਸਿਰਫ ਜਿੱਤਣ ਲਈ ਖੇਡਣੀ ਹੈ, ਖੇਡ ਉਹਦੇ ਵਿੱਚੋਂ ਫਿਰ ਖਤਮ ਹੋ ਜਾਂਦੀ ਆ। ਉਹਦੇ ਵਿੱਚ ਕਮਰਸ਼ੀਅਲਪੁਣਾ ਜਿਹੜਾ ਉਹ ਆ ਜਾਂਦਾ ਤੇ ਉਹ ਕਮਰਸ਼ੀਅਲਪੁਣਾ ਇਹ ਲੈ ਆਏ। ਉਹਨੇ ਐਕਚੁਅਲੀ ਕਬੱਡੀ ਨੂੰ ਹੁਣ ਹਿੰਸਾ ਦੇ ਰਾਹ ਤੋਰ ਦਿੱਤਾ। ਜਿਹੜੇ ਕਬੱਡੀ ਖਿਡਾਰੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੀ ਮੌਤ ਹੋਈ। ਉਦੋਂ ਪਹਿਲਾਂ ਵੀ ਗੋਲੀਆਂ ਚੱਲਦੀਆਂ ਰਹੀਆਂ। ਹੁਣ ਕੋਠਾ ਗੁਰੂ ਹੈਗਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ, ਉੱਥੇ ਗੋਲੀਆਂ ਚੱਲੀਆਂ। ਗੋਲੀਆਂ ਕਿਉਂ ਚੱਲੀਆਂ ਉੱਥੇ ਕਿ ਜੀ ਇੱਕ ਕਬੱਡੀ ਖਿਡਾਰੀ ਦੇ ਭਾਰ ਨੂੰ ਲੈ ਕੇ ਰੌਲਾ ਪੈ ਗਿਆ ਤੇ ਦੋ ਜਾਣੇ ਇੱਕ ਰਫਲ ਲੈ ਆਇਆ ਘਰੋਂ ਤੇ ਇੱਕ ਪਿਸਤੌਲ ਲੈ ਆਇਆ। ਉਹਨਾਂ ਨੇ ਲਿਆ ਕੇ ਗੋਲੀਆਂ ਚਲਾਤੀਆਂ। ਲੋਕਾਂ ਨੇ ਗੋਲੀਆਂ ਚਲਾਉਣ ਵਾਲੇ ਘੇਰ ਲਏ, ਕੁੱਟ-ਕੁੱਟ ਕੇ ਅਧਬੋਏ ਕਰਤੇ ਜਿਹੜੇ ਗੋਲੀਆਂ ਚਲਾਉਂਦੇ ਸੀਗੇ। ਜਿਹੜੀ ਖੇਡ ਆ, ਖੇਡਾਂ ਕਿਉਂ ਪ੍ਰਮੋਟ ਕੀਤੀਆਂ ਜਾਂਦੀਆਂ ਨੇ? ਦੁਸ਼ਮਣੀਆਂ ਲੋਕ ਭੁੱਲਣ, ਲੋਕ ਕਿਸੇ ਸਿੱਧੇ ਪਾਸੇ ਤੁਰਨ। ਇਹ ਕਿਹੜੇ ਪਾਸੇ ਤੋੜ ਦਿੱਤੇ ਇਹਨਾਂ ਨੇ? ਔਰ ਇਹਦੇ ਵਿੱਚ ਵੀ ਜਿਹੜੀ ਉਹ ਕੋਠਾ ਗੁਰੂ ਹੋਇਆ ਉਹਦੇ ਵਿੱਚ NRIs ਫੰਡ ਵੀ ਜਿਹੜਾ ਇਨਵੋਲਵ ਆ ਤੇ NRI ਵੀ ਜਿਹੜੇ ਉਹ ਇਨਵੋਲਵ ਨੇ। ਤੁਸੀਂ ਆਪਣੀ ਬੱਲੇ ਬੱਲੇ ਕਰਾ ਲਓ, ਕਿਸੇ ਕੋਈ ਡਿਸਪੈਂਸਰੀ ਤੇ ਪੈਸਾ ਲਾ ਲਓ, ਕਿਤੇ ਕੋਈ ਸਕੂਲ ਦੇ ਉੱਤੇ ਤੁਸੀਂ ਪੈਸਾ ਲਾ ਲਓ। ਇਹਨਾਂ ਟੂਰਨਾਮੈਂਟਾਂ ਦੇ ਉੱਤੇ ਪੈਸੇ ਲਾ ਕੇ ਤੁਸੀਂ ਜਾਂ ਤਾਂ ਪਿਛਲੇ ਸਾਲਾਂ 'ਚ ਡਰੱਗ ਪ੍ਰਮੋਟ ਕੀਤੀ ਆ ਜਾਂ ਫਿਰ ਤੁਸੀਂ ਹੁਣ ਹਿੰਸਾ ਪ੍ਰਮੋਟ ਕਰ ਰਹੇ ਹੋ। ਜੀ ਜੇ ਅਜੇ ਵੀ ਕੋਈ ਮਾੜਾ ਮੋਟਾ ਹੈ ਪ੍ਰਵੀਨ ਇਹਨਾਂ ਦੇ ਮਨਾਂ ਦੇ ਅੰਦਰ ਕਿ ਅਸੀਂ ਇਸ ਕਬੱਡੀ ਨੂੰ ਬਚਾਉਣਾ ਤੇ ਘੱਟੋ ਘੱਟ 5 ਸਾਲਾਂ ਦੇ ਵਾਸਤੇ ਲੋਕ ਟੂਰਨਾਮੈਂਟ ਬੰਦ ਕਰ ਦੇਣ, ਨਹੀਂ ਤਾਂ ਅਦਰਵਾਈਜ਼ ਇਹ ਹਿੰਸਾ ਇਹਨਾਂ ਤੋਂ ਰੁਕਣੀ ਨਹੀਂ। ਜੀ ਬਿਲਕੁਲ, ਸਾਨੂੰ ਚੰਗੀ ਤਰ੍ਹਾਂ ਯਾਦ ਆ ਪਨੂੰ ਸਾਹਿਬ, ਜਦੋਂ ਤੁਹਾਡੀ ਵੀ ਆਲੋਚਨਾ ਬਹੁਤ ਵੱਡੇ ਪੱਧਰ ਤੇ ਹੁੰਦੀ ਰਹੀ ਕਿ ਇਹ ਲੋਕ ਖੇਡ ਨੂੰ ਪ੍ਰਮੋਟ ਨਹੀਂ ਹੋਣਾ ਚਾਹੁੰਦੇ, ਪਰ ਅੱਜ ਸਾਨੂੰ ਪਤਾ ਲੱਗਿਆ ਕਿ ਉਦੋਂ ਹੋ ਕੀ ਰਿਹਾ ਸੀ। ਕਬੱਡੀ ਚਿੱਟੀ ਹੋਈ ਤੇ ਹੁਣ ਲਾਲ ਸੁਰਖ ਹੋ ਰਹੀ ਹੈ। ਹੋਰ ਧਰਤੀ ਲਾਲ ਸੁਰਖ ਨਾ ਹੋਵੇ, ਅਸੀਂ ਇਹੀ ਉਮੀਦ ਕਰਦੇ ਹਾਂ। ਪਨੂੰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬ ਤੋਂ ਖਬਰਾਂ ਨਾਲ ਲੈ ਕੇ ਸਾਡੇ ਨਾਲ ਜੁੜੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਪ੍ਰਵੀਨ, ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੀਆਂ ਔਰ ਕੌਮਾਂਤਰੀ ਖਬਰਾਂ ਸਾਂਝੀਆਂ ਕੀਤੀਆਂ ਨੇ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ। ਆਖਿਰ ਦੇ ਵਿੱਚ ਅਸੀਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਮਿਲਾਂਗੇ। ਸਤਿ ਸ਼੍ਰੀ ਅਕਾਲ।